ਇਹ ਕਸੂਰ ਸੈਂਟਰ ਦੀ ਸਰਕਾਰ ਦਾ ਖੁਫੀਆ ਏਜੰਸੀਜ਼ ਦਾ ਮਿਲਟਰੀ ਇੰਟੈਲੀਜੈਂਸ ਦਾ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਹੈਗਾ ਕਿ ਜਿਨ੍ਹਾਂ ਦੇ ਸਫੀਰ ਸਾਰੇ ਪਾਸੇ ਬੈਠੇ ਹੈ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਇਹ ਚੀਜ਼ ਇਹੋ ਜਿਹੀ ਗੰਦੀ ਹਰਕਤ ਹੋਊਗੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਪਹਿਲਗਾਮ ਘਟਨਾ ਤੇ ਬਿਆਨ ਆਇਆ ਹੈ। ਜਿਹੜਾ ਕਸ਼ਮੀਰ ਪਹਿਲਗਾਮ ਦੇ ਵਿੱਚ ਕਿੰਨੇ ਟੂਰਿਸਟਸ ਨੂੰ ਜਾਨੋਂ ਮਾਰਿਆ ਗਿਆ ਤੇ ਇੱਕ ਫਿਰਕੇ ਦੇ ਬੰਦਿਆਂ ਨੂੰ ਮਾਰਿਆ ਗਿਆ ਜਿਹੜਾ ਉਹ ਤੋਂ ਵੀ ਜ਼ਿਆਦਾ ਦੁਖਦਾਈ ਹੈ। ਉਹਨਾਂ ਕਿਹਾ ਕਿ ਮੁਲਕ ਵਿੱਚ ਜਦੋਂ ਵੀ ਕੋਈ ਅਣਮਨੁੱਖੀ ਗੈਰ ਇਨਸਾਨੀਅਤ ਦੁਖਾਂਤ ਵਾਪਰ ਜਾਂਦਾ ਹੈ ਤਾਂ ਹੁਕਮਰਾਨ ਇਹਨਾਂ ਦੇ ਪ੍ਰਚਾਰ ਤੇ ਪ੍ਰਸਾਰ ਸਾਧਨ ਬਿਨਾਂ ਕਿਸੇ ਤੱਥਾਂ ਅਤੇ ਜਾਂਚ ਤੋਂ ਇਹ ਰੋਲਾ ਪਾਉਣਾ ਸ਼ੁਰੂ ਕਰ ਦਿੰਦੇ ਹਨ ਕਿ ਇਹ ਕਾਰਵਾਈ ਪਾਕਿਸਤਾਨ ਕਸ਼ਮੀਰੀ ਮੁਸਲਮਾਨਾਂ ਦੀ ਹੈ। ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਦੋਂ ਇਹਨਾਂ ਕੋਲ ਖੂਫੀਆ ਏਜੰਸੀਆਂ ਰਾਹ ਆਈਬੀ ਮਿਲਟਰੀ ਇੰਟੈਲੀਜੈਂਸ NIA CID ਪੰਜਾਬ ਤੇ ਜੰਮੂ ਕਸ਼ਮੀਰ ਸਭ ਖੂਫੀਆ ਵਿੰਗ ਹਨ, ਉਹ ਅਜਿਹਾ ਦੁਖਾਂਤ ਵਾਪਰਨ ਤੋਂ ਪਹਿਲਾਂ ਸਰਕਾਰ ਨੂੰ ਸੁਚੇਤ ਕਿਉਂ ਨਹੀਂ ਕਰਦੀਆਂ ਅਤੇ ਦੁਖਾਂਤ ਵਾਪਰਨ ਉਪਰੰਤ ਇਹਨਾਂ ਕੋਲ ਕਿਹੜਾ ਪੈਰਾਮੀਟਰ ਹੈ ਜੋ ਝੱਟ ਪਾਕਿਸਤਾਨ ਕਸ਼ਮੀਰੀਆਂ ਜਾਂ ਹੋਰ ਘੱਟ ਗਿਣਤੀਆਂ ਨੂੰ ਦੋਸ਼ੀ ਗਰਦਾਨ ਦੇ ਸਮੁੱਚੇ ਮੁਲਕ ਵਿੱਚ ਬਹੁਗਿਣਤੀ ਵੱਲੋਂ ਦੰਗੇ ਫਸਾਦ ਕਰਨ ਲਈ ਮਾਹੌਲ ਪੈਦਾ ਕਰ ਦਿੰਦੀਆਂ ਹਨ। ਸਾਰੀ ਅੱਜ ਹਿੰਦੁਸਤਾਨ ਦੀਆਂ ਪਾਰਟੀਆਂ ਕਿ ਪਾਕਿਸਤਾਨ ਦਾ ਹੱਥ ਹੈਗਾ ਜੋ ਕਸ਼ਮੀਰ ਦੇ ਵਿੱਚ ਹੋਇਆ, ਪਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇੰਡੀਆ ਦੀਆਂ ਬਹੁਤ ਤਕੜੀਆਂ ਖੁਫੀਆ ਏਜੰਸੀਜ਼ ਹੈਗੀਆਂ। ਇੱਕ ਰॉ ਹੈ, ਇੱਕ ਇੰਟੈਲੀਜੈਂਸ ਬਿਊਰੋ ਹੈ, ਇੱਕ CID ਪੰਜਾਬ ਦੀ ਹੈ, ਕਸ਼ਮੀਰ ਦੀ ਹੈ, ਜਿਹੜੇ ਅੱਜ ਕੱਲ੍ਹ ਕਹਿ ਰਹੇ ਹੈ ਕਿ ਅਸੀਂ ਪਾਕਿਸਤਾਨੀ ਫੜਦੇ ਹੈ, ਜਿਹੜੇ ਇੱਥੇ ਅਸਲਾ ਭੇਜਦੇ ਹੈ, ਨਸ਼ੇ ਭੇਜਦੇ ਹੈ, ਤਾਂ BSF ਦੇ ਵੀ ਤਲਕਾਤ ਏਜੰਸੀ ਹੈਗੀ ਹੈ, CRPF ਦੀ ਵੀ ਏਜੰਸੀ ਹੈ, ਮਿਲਟਰੀ ਇੰਟੈਲੀਜੈਂਸ ਹੈ। ਤਾਂ ਫਿਰ ਇਹ ਸਾਰਾ ਸਰਕਾਰ ਦਾ ਫੇਲੀਅਰ ਕਿਵੇਂ ਹੋਇਆ ਕਿ ਸਰਕਾਰ ਨੂੰ ਪਤਾ ਨਹੀਂ ਲੱਗਿਆ ਕਿ ਇਹੋ ਜਿਹਾ ਜ਼ੁਲਮ ਪਹਿਲਗਾਮ ਦੇ ਵਿੱਚ ਹੋਣ ਵਾਲਾ ਹੈਗਾ। ਇਹ ਸਾਰੀ ਗਲਤੀ ਸਰਕਾਰ ਦੀ ਹੈ, ਨਾ ਕਿ ਪਾਕਿਸਤਾਨ ਦੀ। ਅਜੇ ਤੱਕ ਕੋਈ ਸੂਹ ਨਹੀਂ ਲੱਗੀ, ਕੋਈ ਐਵੀਡੈਂਸ ਨਹੀਂ ਆਇਆ, ਕਿਸੇ ਏਜੰਸੀ ਨੇ ਇਹ ਨਹੀਂ ਦੱਸਿਆ ਕਿ ਪਾਕਿਸਤਾਨ ਦਾ ਹੱਥ ਹੈਗਾ। ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀਤੇ ਦਿਨੀ ਪਹਿਲਗਾਮ ਜੰਮੂ ਕਸ਼ਮੀਰ ਵਿੱਚ ਵਾਪਰੇ ਦੁਖਾਂਤ ਉਪਰੰਤ ਹੁਕਮਰਾਨ ਤੇ ਖੂਫੀਆ ਏਜੰਸੀਆਂ ਵੱਲੋਂ ਪਾਕਿਸਤਾਨ ਜਾਂ ਸਮੁੱਚੀ ਮੁਸਲਿਮ ਕੌਮ ਨੂੰ ਦੋਸ਼ੀ ਠਹਿਰਾਏ ਜਾਣ ਲਈ ਲਗਾਏ ਗਏ ਦੋਸ਼ਾਂ ਅਤੇ ਪ੍ਰਚਾਰ ਉੱਤੇ ਹੈਰਾਨੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਦੁਖਾਂਤ ਨੂੰ ਲੈ ਕੇ ਜੋ ਹੁਕਮਰਾਨਾਂ ਨੇ ਸਾਡੀਆਂ ਪਾਕਿਸਤਾਨ ਦੇ ਗੁਰਧਾਮਾਂ ਦੀ ਜਾਣ ਵਾਲੀ ਯਾਤਰਾ ਨੂੰ ਬੰਦ ਕਰ ਦਿੱਤਾ ਹੈ ਅਤੇ ਪਾਕਿਸਤਾਨ ਤੋਂ ਯਾਤਰਾ ਲਈ ਇੰਡੀਆ ਆਏ ਪਾਕਿਸਤਾਨੀਆਂ ਨੂੰ 24 ਘੰਟੇ ਵਿੱਚ ਵਾਪਸ ਆਪਣੇ ਮੁਲਕ ਜਾਣ ਲਈ ਹੁਕਮ ਕਰ ਦਿੱਤੇ ਹਨ, ਇਹ ਤਾਨਾਸ਼ਾਹੀ ਗੈਰ ਇਨਸਾਨੀਅਤ ਅਮਲ ਹਨ ਕਿ ਜਦੋਂ ਪਾਕਿਸਤਾਨ ਤੋਂ ਆਏ ਯਾਤਰੀਆਂ ਦੀ ਹਿਫਾਜ਼ਤ ਲਈ ਕੋਈ ਹਕੂਮਤੀ ਪ੍ਰਬੰਧ ਨਹੀਂ ਕੀਤਾ ਗਿਆ, ਉਹਨਾਂ ਉੱਤੇ ਫਿਰਕੂ ਸੋਚ ਅਧੀਨ ਹੋਣ ਵਾਲੇ ਹਮਲਿਆਂ ਨੂੰ ਰੋਕਣ ਲਈ ਕੋਈ ਯੋਜਨਾ ਨਹੀਂ ਬਣਾਈ ਗਈ ਅਤੇ ਉਹਨਾਂ ਦੇ ਜਾਣ ਦੇ ਸਹੀ ਪ੍ਰਬੰਧ ਨਹੀਂ ਕੀਤੇ ਗਏ, ਤਾਂ ਅਜਿਹਾ ਹੁਕਮ ਕਰਨਾ ਤਾਂ ਗੁਆਂਢੀ ਮੁਲਕ ਵਿੱਚੋਂ ਆਏ ਨਾਗਰਿਕਾਂ ਉੱਤੇ ਮਾਨਸਿਕ ਜ਼ਬਰ ਢਾਉਣ ਵਾਲੀ ਗੱਲ ਹੈ। ਫਿਰ ਇੰਡੀਆ ਦਾ ਜੋ ਇਸਲਾਮਾਬਾਦ ਵਿੱਚ ਸਫਾਰਤਖਾਨਾ ਸਥਿਤ ਹੈ, ਇੱਥੇ ਇੰਡੀਆ ਦੇ ਸਫੀਰ ਅਤੇ ਹੋਰ ਅਧਿਕਾਰੀ ਹਨ। ਜੇਕਰ ਇਹ ਹਮਲਾ ਪਾਕਿਸਤਾਨ ਨੇ ਕੀਤਾ ਹੈ ਤਾਂ ਇੰਡੀਅਨ ਸਫਾਰਤਖਾਨੇ ਦੇ ਅਧਿਕਾਰੀਆਂ ਨੇ ਇੰਡੀਆ ਦੇ ਹੁਕਮਰਾਨਾਂ ਨੂੰ ਇਸ ਬਾਰੇ ਪਹਿਲਾਂ ਸੂਚਿਤ ਕਿਉਂ ਨਹੀਂ ਕੀਤਾ, ਇਹ ਅਹਿਮ ਸਵਾਲ ਹੈ। ਦੂਸਰਾ, ਜਦੋਂ ਸਿੱਖਾਂ ਦੇ ਵੱਡੀ ਗਿਣਤੀ ਵਿੱਚ ਪਾਕਿਸਤਾਨ ਵਿੱਚ ਗੁਰੂ ਧਾਮ ਹਨ ਜਿਨ੍ਹਾਂ ਦੇ ਉਹ ਅਕਸਰ ਹੀ ਦਰਸ਼ਨ ਕਰਨ ਲਈ ਜਾਂਦੇ ਹਨ, ਉਹਨਾਂ ਦੀ ਇਸ ਯਾਤਰਾ ਤੇ ਪਾਬੰਦੀਆਂ ਲਗਾ ਦੇਣੀਆਂ ਤਾਨਾਸ਼ਾਹੀ ਅਤੇ ਗੈਰ ਧਾਰਮਿਕ ਕਾਰਵਾਈਆਂ ਹਨ। ਉਹਨਾਂ ਕਿਹਾ ਕਿ ਜਦੋਂ ਇਸ ਦੁਖਾਂਤ ਵਿੱਚ ਸਿੱਖਾਂ ਦਾ ਕਿਸੇ ਤਰ੍ਹਾਂ ਦਾ ਰੱਤੀ ਭਰ ਵੀ ਕੋਈ ਕਸੂਰ ਨਹੀਂ ਹੈ ਤਾਂ ਉਹਨਾਂ ਨੂੰ ਇਹ ਯਾਤਰਾਵਾਂ ਬੰਦ ਕਰਕੇ ਜਾਂ ਤਾਨਾਸ਼ਾਹੀ ਹੁਕਮ ਕਰਕੇ ਸਜ਼ਾ ਕਿਸ ਗੱਲ ਦੀ ਦਿੱਤੀ ਜਾ ਰਹੀ ਹੈ। ਫਿਰ ਜਦੋਂ ਪਾਕਿਸਤਾਨ ਵਿੱਚ ਕਣਕ ਦੀ ਕੀਮਤ 3400 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਇੰਡੀਆ ਵਿੱਚ 2400 ਰੁਪਏ ਪ੍ਰਤੀ ਕੁਇੰਟਲ ਹੈ, ਤਾਂ ਜ਼ਿਮੀਂਦਾਰਾਂ ਤੇ ਸਿੱਖਾਂ ਨੂੰ ਆਪਣੀ ਫਸਲ ਪਾਕਿਸਤਾਨ ਤੇ ਹੋਰ ਅਰਬ ਮੁਲਕਾਂ ਵਿੱਚ ਖੁੱਲੀ ਮੰਡੀ ਵਿੱਚ ਭੇਜਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ। ਇੱਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਇੰਡਸ ਵਾਟਰ ਸੰਧੀ ਬਣਾਈ ਗਈ ਹੈ ਤਾਂ ਉਸ ਸਮੇਂ ਪੰਜਾਬ ਦੇ 5 ਦਰਿਆਵਾਂ ਉੱਤੇ ਪੰਜਾਬੀਆਂ ਦਾ ਰਿਪੇਰੀਅਨ ਕਾਨੂੰਨ ਅਨੁਸਾਰ ਪੂਰਾ ਅਧਿਕਾਰ ਤੇ ਹੱਕ ਸੀ, ਪਰ ਇਹ ਸੰਧੀ ਸਮੇਂ ਇਸ ਵਫਦ ਵਿੱਚ ਕਿਸੇ ਵੀ ਪੰਜਾਬ ਦੇ ਨੁਮਾਇੰਦੇ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਫਿਰ ਇਹ ਸੰਧੀ ਪੰਜਾਬੀਆਂ ਤੇ ਕਿਵੇਂ ਲਾਗੂ ਹੋ ਸਕਦੀ ਹੈ ਕਿ ਅਸੀਂ ਉਨਾ ਚਿਰ ਨਹੀਂ ਮੰਨਾਂਗੇ, ਅਸੀਂ ਬਾਰਡਰ ਦੇ ਸਟੇਟ ਦੇ ਰਹਿਣ ਵਾਲੇ ਹਾਂ, ਅਸੀਂ ਇਸ ਕਰੀਏ ਦੇ ਵਿੱਚ ਨਹੀਂ ਪੈਂਦੇ ਜਿੰਨਾ ਚਿਰ ਇੰਡੀਆ ਪੂਰਾ ਸਬੂਤ ਨਾ ਦੇਵੇ ਕਿ ਨਾਲ ਦਾ ਮੁਲਕ ਪਾਕਿਸਤਾਨ ਜ਼ਿੰਮੇਵਾਰ ਹੈ।
ਅਸੀਂ ਵਾਘੇ ਦਾ ਬਾਰਡਰ ਖੋਲ੍ਹਣਾ ਚਾਹੁੰਦੇ ਹਾਂ। ਅੱਜ ਸਾਨੂੰ ਖਬਰ ਮਿਲੀ ਹੈ ਕਿ ਉਹ ਬੰਦ ਹੋ ਗਿਆ। ਹੁਣ ਸਾਡੀਆਂ ਜਿਹੜੀਆਂ ਖੇਤੀਬਾੜੀ ਦੀਆਂ ਏਜੰਸੀਆਂ, ਅਸੀਂ ਚਾਹੁੰਦੇ ਹਾਂ ਕਿ ਉਹ ਮੁਸਲਮਾਨ ਮੁਲਕਾਂ ਦੇ ਵਿੱਚ ਵਾਘੇ ਤੋਂ ਪਾਰ ਹੋ ਕੇ ਜਾਣ। ਲਾਹੌਰ ਤੇ ਪਾਕਿਸਤਾਨ ਦੇ ਵਿੱਚ ਅੱਜ ਕਣਕ ਦੀ ਕੀਮਤ 3400 ਰੁਪਇਆ ਕੁਇੰਟਲ ਹੈ, ਇੱਥੇ 2400 ਰੁਪਇਆ ਕੁਇੰਟਲ ਹੈ। 1000 ਰੁਪਏ ਦਾ ਫਰਕ ਹੈ ਤੇ ਕਿਸਾਨ ਪੀਸੇ ਜਾ ਰਹੇ ਹੈ ਤੇ ਉਹਨਾਂ ਦੇ ਬੰਦੇ ਜਿਹੜੇ ਖੁਦਕਸ਼ੀ ਕਰ ਚੁੱਕੇ ਹੈ, ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ, ਉਹਨਾਂ ਦਾ MSP ਨਹੀਂ ਦੇ ਰਹੇ। ਇਹ ਜੇ ਬਾਰਡਰ ਖੁੱਲਦਾ ਹੈ, ਸਾਰੇ ਦੁੱਖ ਤਕਲੀਫਾਂ ਸਾਡੇ ਕਿਸਾਨ ਦੀਆਂ ਖਤਮ ਹੋ ਜਾਣਗੀਆਂ। ਨੌਕਰੀਆਂ ਇੰਨੀਆਂ ਹੋਣਗੀਆਂ ਕਿ ਕੋਈ ਵੀ ਮੁੰਡਾ ਆਪਣਾ ਨੌਜਵਾਨ ਕੋਈ ਵੀ ਨਸ਼ੇ ਨਾ ਕੋਈ ਅਸਲਾ ਦੇ ਨਾਲ ਫੜਿਆ ਜਾਊਗਾ। ਸਾਰੇ ਆਪਣੇ ਧੰਦੇ ਦੇ ਉੱਤੇ ਨੌਕਰੀਆਂ ਦੇ ਉੱਤੇ ਲੱਗਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਇੰਡੀਅਨ ਹੁਕਮਰਾਨ ਪੰਜਾਬੀਆਂ ਅਤੇ ਸਿੱਖਾਂ ਨਾਲ ਸੰਜੀਦਾ ਮਸਲਿਆਂ ਉੱਤੇ ਗੱਲਬਾਤ ਨਾ ਕਰਕੇ ਤਾਨਾਸ਼ਾਹੀ ਅਮਲ ਕਰਕੇ ਹੋਰ ਵੀ ਜ਼ਬਰ ਕਰ ਰਹੇ ਹਨ, ਜਦੋਂ ਕਿ ਚਾਹੀਦਾ ਇਹ ਹੈ ਕਿ ਮੁਸਲਿਮ ਜਾਂ ਸਿੱਖ ਕੌਮ ਘੱਟ ਗਿਣਤੀਆਂ ਦੇ ਜੋ ਗੰਭੀਰ ਮਸਲੇ ਹਨ ਉਹਨਾਂ ਤੇ ਟੇਬਲ ਟਾਕ ਕਰਕੇ ਸਹੀ ਪਹੁੰਚ ਅਪਣਾ ਕੇ ਸਹੀ ਸਮੇਂ ਹੱਲ ਕੀਤੇ ਜਾਣ, ਤਾਂ ਕਿ ਵੱਖ-ਵੱਖ ਕੌਮਾਂ ਜਾਂ ਵੱਖ-ਵੱਖ ਮੁਲਕਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਪੈਦਾ ਹੀ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅਸੀਂ ਅਕਸਰ ਲਿਖਦੇ ਤੇ ਬਿਆਨਬਾਜ਼ੀ ਕਰਦੇ ਰਹਿੰਦੇ ਹਾਂ, ਪਰ ਤਾਨਾਸ਼ਾਹ ਹੁਕਮਰਾਨ ਸਹੀ ਦਿਸ਼ਾ ਵੱਲ ਅਮਲ ਕਰਨ ਦੀ ਬਜਾਏ ਇੱਥੋਂ ਦੇ ਅਮਨ ਚੈਨ ਨੂੰ ਖਤਰਾ ਪਹੁੰਚਾਉਣ ਵਾਲੇ ਅਤੇ ਸਥਿਤੀ ਵਿਸਫੋਟਕ ਬਣਾਉਣ ਵਾਲੇ ਅਮਲ ਕਰਦੇ ਜਾ ਰਹੇ ਹਨ, ਜਿਸ ਲਈ ਸਿੱਖ ਜਾਂ ਮੁਸਲਮਾਨ ਕੌਮ ਜ਼ਿੰਮੇਵਾਰ ਨਹੀਂ, ਹੁਕਮਰਾਨਾਂ ਦੀ ਸੋੜੀ ਅਤੇ ਫਿਰਕੂ ਸੋਚ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜਦੋਂ ਕੈਨੇਡਾ ਤੇ ਅਮਰੀਕਾ ਵਰਗੇ ਵੱਡੇ ਮੁਲਕਾਂ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਕੈਨੇਡਾ ਵਿੱਚ ਮਾਰੇ ਗਏ ਸਿੱਖਾਂ ਲਈ ਇੰਡੀਅਨ ਹੁਕਮਰਾਨ ਤੇ ਉਹਨਾਂ ਦੀਆਂ ਖੂਫੀਆ ਏਜੰਸੀਆਂ ਜ਼ਿੰਮੇਵਾਰ ਹਨ, ਅਮਰੀਕਾ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਸਰਦਾਰ ਗੁਰਪਤਵੰਤ ਸਿੰਘ ਪੰਨੂ ਉੱਤੇ ਜਾਨਲੇਵਾ ਹਮਲਾ ਕਰਨ ਵਾਲੀਆਂ ਇੰਡੀਅਨ ਏਜੰਸੀਆਂ ਹਨ, ਪਾਕਿਸਤਾਨ ਵਿੱਚ, ਬਰਤਾਨੀਆ ਵਿੱਚ, ਹਰਿਆਣਾ ਵਿੱਚ ਅਤੇ ਪੰਜਾਬ ਵਿੱਚ ਬੀਤੇ ਸਮੇਂ ਵਿੱਚ ਹੋਏ ਸਿੱਖਾਂ ਦੇ ਕਤਲਾਂ ਲਈ ਜਦੋਂ ਹੁਕਮਰਾਨ ਜ਼ਿੰਮੇਵਾਰ ਸਾਬਿਤ ਹੋ ਚੁੱਕੇ ਹਨ, ਤਾਂ ਫਿਰ ਇਹ ਹਿੰਦੂਤਵ ਹੁਕਮਰਾਨ ਬਿਨਾਂ ਤੱਥਾਂ ਤੋਂ ਵੱਖ-ਵੱਖ ਸਮਿਆਂ ਤੇ ਸਿੱਖਾਂ ਤੇ ਮੁਸਲਮਾਨਾਂ ਨੂੰ ਕਿਵੇਂ ਦੋਸ਼ੀ ਠਹਿਰਾ ਸਕਦੇ ਹਨ। ਸਿੱਖਾਂ ਦੇ ਹੋਏ ਕਤਲਾਂ ਵਿੱਚ ਅਜੀਤ ਡੋਵਾਲ, ਨਿਖਿਲ ਗੁਪਤਾ, ਰਾਜ ਅਧਿਕਾਰੀ ਵਿਕਾਸ ਯਾਦਵ ਜਦੋਂ ਦੋਸ਼ੀਆਂ ਦੇ ਨਾਮਾਂ ਵਿੱਚ ਆ ਚੁੱਕੇ ਹਨ, ਫਿਰ ਇੰਡੀਅਨ ਹੁਕਮਰਾਨ ਆਪਣੇ ਆਪ ਨੂੰ ਨਿਰਦੋਸ਼ ਕਿਵੇਂ ਸਾਬਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜਨਤਕ ਤੌਰ ਤੇ ਇੰਡੀਅਨ ਹੁਕਮਰਾਨਾਂ ਨੂੰ ਇਹ ਵੀ ਪੁੱਛਣਾ ਚਾਹਾਂਗੇ ਕਿ ਜਦੋਂ ਵੀ ਕੋਈ ਅਮਰੀਕਾ ਦੀ ਵੱਡੀ ਸ਼ਖਸੀਅਤ ਇੰਡੀਆ ਦੌਰੇ ਤੇ ਆਉਂਦੀ ਹੈ ਤਾਂ ਉਸ ਸਮੇਂ ਹੀ ਅਜਿਹਾ ਕਤਲੇਆਮ ਕਿਉਂ ਹੁੰਦਾ ਹੈ, ਜਦੋਂ ਕਿ ਪਹਿਲਗਾਮ ਵਿੱਚ ਵਾਪਰੇ ਦੁਖਾਂਤ ਲਈ ਪਾਕਿਸਤਾਨ ਦਾ ਹੱਥ ਹੈ ਜਾਂ ਨਹੀਂ, ਇਸ ਦਾ ਕੋਈ ਸਬੂਤ ਹੀ ਨਹੀਂ ਹੈ। ਉਹਨਾਂ ਦੇ ਮਿਨਿਸਟਰਾਂ ਨੇ, बेशक वो अमित शाह जी हैं, राजनाथ सिंह जी हैं, अजीत डोयल है, रवि सिन्हा सौद रॉ दा मुखी है, समंत गोयल साहब का रॉ दा मुखी है, जयशंकर जी ने, ये सारिਆਂ ने प्लान बना के साडे कैनेडा दे विच सिखां नूं उत्थों दे बदमाशां तो गैंगस्टर्स तो कतल कराया। किहड़े किहड़े नूं कराया हैगा? एक हैगा हरदीप सिंह निज्जर, रिपुदमन सिंह मालक, सुखदूल सिंह मोगे दा, बरतानिया दे विच अवतार सिंह खंडे नूं कतल करा दिता हैगा, पाकिस्तान दे विच परमजीत सिंह पंजवड़ नूं कतल करा दिता हैगा, लखबीर सिंह रोडे नूं पाकिस्तान दे विच कराता हैगा, हरियाणे दे विच दीप सिंह सिद्धू नूं कतल करा दिता हैगा, फिर मूसेवाल नूं पंजाब दे विच कराता है ते हरी नौ नूं फरीदकोट दे विच करा दिता है। ये साडे कोले सबूत है ते अमेरिका दे कोले भी सबूत है। इसे करके जिहड़ा एक यादव है उस नूं सेंटर दी सरकार ने खास कहता है कि ਇਹਦਾ ਹੱਥ ਸੀਗਾ ਜਿਹੜਾ ਰੌ ਦਾ ਇੱਕ ਅਫਸਰ ਸੀ ਯਾਦਵ, ਤੇ ਅਮਰੀਕਾ ਦੇ ਵਿੱਚ ਪੰਨੂ ਨੂੰ ਸਲਾਹ ਬਣੀ ਸੀ ਇਸੇ ਜੁੰਡਲੀ ਦੀ ਕਿ ਉਸ ਨੂੰ ਵੀ ਮਾਰ ਦਿੱਤਾ ਜਾਵੇ ਜਿਹੜਾ ਨਿਊਯਾਰਕ ਸਿਟੀ ਦੇ ਵਿੱਚ ਰਿਹਾਇਸ਼ ਰੱਖਦਾ ਪੰਨੂ ਸਾਹਿਬ। ਤੇ ਅਮਰੀਕਾ ਨੂੰ ਪਹਿਲਾਂ ਪਤਾ ਲੱਗ ਗਿਆ, ਉਹਨਾਂ ਦੇ ਖੁਫੀਆ ਏਜੰਸੀਆਂ ਨੂੰ, ਉਹਨਾਂ ਨੇ ਇੱਕ ਗੁਪਤੇ ਨੂੰ ਫੜ ਲਿਆ, ਬਾਕੀ ਦੇ ਹੋਰ ਬੰਦੇ ਫੜ ਲਏ। ਅੱਜ ਨਿਊਯਾਰਕ ਸਿਟੀ ਦੇ ਜੇਲ੍ਹ ਦੇ ਵਿੱਚ ਉਹ ਪੇਸ਼ੀਆਂ ਭੁਗਤ ਰਹੇ ਹੈ। ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਇੰਡੀਆ ਨੇ ਮੇਰੇ ਕੈਨੇਡਾ ਦੇ ਸਿੱਖ ਮਰਵਾਏ ਹੈਗੇ ਹੈ। ਇਹ ਤੋਂ ਜ਼ਿਆਦਾ ਵੱਡਾ ਸਬੂਤ ਕੀ ਚਾਹੀਦਾ ਹੈ? ਦੂਸਰਾ, ਜਿਹੜਾ ਪੰਨੂ ਨੂੰ ਮਰਵਾਉਣ ਦੀ ਗੱਲ ਕੀਤੀ ਹੈ,
ਉੱਥੇ ਇੰਟਰਨੈਸ਼ਨਲ ਕਾਨੂੰਨ ਵੀ ਤੋੜਤਾ ਹੈ ਤੇ ਮੇਰੇ ਖਿਆਲ ਦੀ ਮਨੋ ਡਾਕਟਰੀ ਵੀ ਤੋੜ ਦਿੱਤੀ ਹੈ। ਤਾਂ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਕੋਲੇ ਪੂਰਾ ਸਬੂਤ ਹੈ ਕਿ ਇੰਡੀਆ ਨੇ ਕੈਨੇਡਾ, USA, ਬ੍ਰਿਟਾਨੀਆ, ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਮਰਵਾਇਆ ਹੈਗਾ ਔਰ ਕਤਲ ਕੀਤੇ ਹੈ ਤੇ ਮੰਨ ਵੀ ਗਿਆ ਇੰਡੀਆ ਕਿ ਅਸੀਂ ਕਰਾਏ ਹੈ। ਤਾਂ ਇਹ ਵੀ ਪਾਕਿਸਤਾਨ ਦਾ ਨਾਂ ਲਾਈ ਜਾਣਾ, ਜੇ ਤੁਹਾਡੇ ਕੋਲੇ ਕੋਈ ਇਹਦਾ ਸਬੂਤ ਨਹੀਂ ਹੈ ਤਾਂ ਮੇਰਾ ਮਤਲਬ ਹੈ ਕਿ ਮੋਦੀ ਸਰਕਾਰ ਸਾਰੀ ਅਸਤੀਫਾ ਦੇਵੇ, ਇੱਥੇ ਮੁੱਢ ਤੋਂ ਇਲੈਕਸ਼ਨ ਹੋਣ ਪਾਰਲੀਮੈਂਟ ਦੇ, ਜਿਹੜੀ ਸਰਕਾਰ ਨਵੀਂ ਬਣੇ ਜਿਹੜੀ ਕਿ ਜ਼ਿੰਮੇਵਾਰੀ ਦੇ ਨਾਲ ਕੰਮ ਕਰੇ, ਇਹੋ ਜਿਹੇ ਮੌਕੇ ਨਾ ਹੋਣ ਦੇਵੇ ਤੇ ਫਜ਼ੂਲ ਇਲਜ਼ਾਮ ਲੋਕਾਂ ਦੇ ਉੱਤੇ, ਮੁਲਕਾਂ ਦੇ ਉੱਤੇ ਲਾਉਣੇ ਬੰਦ ਕਰੋ।